ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨਾ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਆਪ ਸਭ ਤੱਕ ਪਹੁੰਚਾਉਂਦੇ ਨੇ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਤੀ ਕਲੋਵਸ, ਰਾਮ ਸਿੰਘ ਸ਼ੇਰਗਿੱਲ ਸਲਮਾ, ਰਾਜਵਿੰਦਰ ਸਿੰਘ ਕਾਲੂ ਜੁੱਬਾ ਸੇਰੀ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਦਲਜੀਤ ਸਿੰਘ, ਅਮਰਜੀਤ ਕੌਰ ਟੱਲਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਕਿਸਾਨਾਂ ਦੀ। ਤੇ ਕੱਲ੍ਹ ਨੂੰ 2 ਘੰਟੇ ਦੇ ਲਈ ਹਰਿਆਣੇ ਦੇ ਕਿਸਾਨਾਂ ਦੇ ਹੱਕ ਵਿੱਚ ਜਾਮ ਲੱਗੂਗਾ। ਜਿਹੜੀਆਂ 30 ਜਥੇਬੰਦੀਆਂ ਇਕੱਠੀਆਂ ਸੀਗੀਆਂ ਦੀ ਕੱਲ ਜਿਹੜੀ ਮੀਟਿੰਗ ਕੀਤੀ ਆ, ਉਹਦੇ ਵਿੱਚ ਜਿਹੜਾ ਰੱਦ ਕੀਤਾ ਗਿਆ ਕੇਂਦਰ ਦੀ ਸਰਕਾਰ ਦਾ ਸੱਦਾ, ਕੁਝ ਟੈਕਨੀਕਲ ਪੁਆਇੰਟ ਨੇ ਉਹਦੇ ਵਿੱਚ ਜਿਹੜਾ ਰੱਦ ਕਰਨ ਦਾ ਜਿਹੜਾ ਵੀ ਕਾਰਨ ਬਣਿਆ। ਔਰ ਇਹ ਇਸ ਪੱਖੋਂ ਤੁਸੀਂ ਕਹਿ ਲਓ ਕਿ ਇਹ ਸੁਚੇਤ ਹੋਣ ਦਾ ਇੱਕ ਸੁਨੇਹਾ ਹੈ ਇਹਨਾਂ ਕਿਸਾਨ ਜਥੇਬੰਦੀਆਂ ਨੇ ਜਿਹੜਾ ਵੀ ਉਹ ਦਿੱਤਾ ਕਿ ਉਹ ਐਵੇਂ ਇੱਦਾਂ ਦੇ ਕੱਚ ਘਰੜ ਜੇ ਸੱਦੇ ਨੂੰ ਸੁਣ ਕੇ ਪੜ੍ਹ ਕੇ ਭੱਜ ਨਹੀਂ ਪੈਣਗੇ ਜਿਹੜਾ ਵੀ ਉਹ ਦਿੱਲੀ ਵੱਲ ਨੂੰ, ਕਿਉਂਕਿ ਜਿਹੜਾ ਸੱਦਾ ਪੱਤਰ ਹੈ ਉਹਦੇ ਵਿੱਚ ਖੇਤੀ ਵਿਭਾਗ ਦਾ ਸਕੱਤਰ ਜਿਹੜਾ ਉਹ ਕਿਸਾਨ ਆਗੂਆਂ ਨੂੰ ਮਿਲ ਕੇ ਇਤਿਹਾਸ ਦੇ ਵਿੱਚ ਨਵਾਂ ਮੋੜ ਲਿਆਉਣ ਵਾਲੇ ਸੁਧਾਰਾਂ ਦੇ ਬਾਰੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਖਦਸ਼ਿਆਂ ਨੂੰ ਦੂਰ ਕਰਨ ਦੀ ਗੱਲ ਕਰ ਰਿਹਾ। ਟੈਕਨੀਕਲੀ ਵੇਖਿਆ ਜਾਵੇ ਤਾਂ ਜਿਹੜਾ ਖੇਤੀ ਵਿਭਾਗ ਦਾ ਸਕੱਤਰ ਹੈ ਉਹਦੇ ਕੋਲੇ ਗੱਲਬਾਤ ਦੀ ਅਥਾਰਟੀ ਨਹੀਂ ਗੀ, ਨਾ ਇਸ ਸੱਦੇ ਨੂੰ ਜਿਹੜਾ ਜੀ ਉਹ ਗੱਲਬਾਤ ਕਿਹਾ ਜਾ ਸਕਦਾ ਹੈ ਕਿ ਉੱਥੇ ਕਿਸਾਨ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਵਿਚਾਰਨ ਦੇ ਉੱਤੇ ਕੋਈ ਕਿਸੇ ਕਿਸਮ ਦੀ ਮੀਟਿੰਗ ਕਰਨੀ ਆ। ਉਹ ਸੱਦਾ ਇਹ ਕਹਿੰਦਾ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਇੱਕ ਸੈਮੀਨਾਰ ਟਾਈਪ ਜਿਹੜਾ ਜੀ ਉਹ ਰੱਖਿਆ ਗਿਆ ਤੇ ਉਹਦੇ ਵਿੱਚ ਤੁਸੀਂ ਇੱਥੇ ਜਿਹੜਾ ਕ੍ਰਿਸ਼ੀ ਭਵਨ ਹੈ ਉਹਦੇ ਵਿੱਚ ਆਓ। ਇਹ ਕਾਨਫਰੰਸ ਹੈ ਜਿਹਦੇ ਵਿੱਚ ਤੁਹਾਨੂੰ ਸ਼ਾਮਲ ਹੋਣ ਲਈ ਨਿੱਜੀ ਸੱਦਾ ਜਿਹੜਾ ਉਹ ਦਿੱਤਾ ਜਾ ਰਿਹਾ, ਜਿਹਦੇ ਕਰਕੇ ਇਹ ਆਖਿਆ ਗਿਆ ਕਿ ਇੱਕ ਤਾਂ ਇਹਨਾਂ ਕਿਸਾਨਾਂ ਦਾ ਇਹ ਕਹਿਣਾ ਕਿ ਉਹ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਦੇ ਨਾਲ, ਪ੍ਰਧਾਨ ਮੰਤਰੀ ਦਫ਼ਤਰ ਦੇ ਨਾਲ ਸਿੱਧੀ, ਵਿੱਚ ਵਿਚਾਲੇ ਕਿਸੇ ਸਕੱਤਰ ਦਾ ਅਜਿਹਾ ਸੱਦਾ ਜਿਹੜਾ ਵੀ ਉਹ ਪ੍ਰਵਾਨ ਨਹੀਂ। ਇਹ ਵੈਸੇ ਥੋੜਾ ਜਿਹਾ ਇਸ ਪੱਖੋਂ ਚੰਗਾ ਹੋ ਗਿਆ ਕਿ ਲੱਖੋਵਾਲ ਪਹਿਲਾਂ ਜਿਹੜਾ ਵੀ ਉਹ ਕਾਬੂ ਆ ਗਿਆ ਸੁਪਰੀਮ ਕੋਰਟ ਵਾਲੇ ਮਾਮਲੇ 'ਚ, ਨਹੀਂ ਤਾਂ ਉਹ ਦਿੱਲੀ ਪਹੁੰਚਿਆ ਹੋਣਾ ਸੀ ਹੁਣ ਨੂੰ ਇਹ ਗੱਲਬਾਤ ਜਿਹੜੀ ਉਹ ਕਰਨ ਦੇ ਵਾਸਤੇ, ਜੇ ਜਥੇਬੰਦੀਆਂ ਨਾ ਇਸ ਮਾਮਲੇ ਦੇ ਉੱਤੇ ਫੈਸਲਾ ਜਿਹੜਾ ਉਹ ਲੈਂਦੀਆਂ। ਇਹ ਜਿਹੜੇ ਇਹ ਕਿਸਾਨ ਸੀ ਜੀ, ਇਹਨਾਂ ਨੇ ਹਾਥਰਸ ਵਾਲੀ ਘਟਨਾ ਦੀ ਨਿਖੇਧੀ ਦਾ ਮਤਾ ਵੀ ਇੱਥੇ ਪਾਇਆ ਔਰ ਇਹ ਗੱਲ ਕਹੀ ਕਿ ਇਹ ਦਲਿਤਾਂ ਦੇ ਉੱਤੇ ਅਤਿਆਚਾਰ ਦੀਆਂ ਜਿਹੜੀਆਂ ਇਹ ਘਟਨਾਵਾਂ ਨੇ ਤੇ ਇਹਦਾ ਨੋਟਿਸ ਜਿਹੜਾ ਉਹ ਲੈਣਾ ਚਾਹੀਦਾ ਕਿ ਗਰੀਬ ਪਰਿਵਾਰ ਦੇ ਨਾਲ ਉੱਥੇ ਧੱਕਾ ਕੀਤਾ ਜਾ ਰਿਹਾ ਉੱਤਰ ਪ੍ਰਦੇਸ਼ ਦੇ ਵਿੱਚ। ਲਗਾਤਾਰ 14ਵਾਂ ਦਿਨ ਸੀ ਕੱਲ, ਅੱਜ 15ਵਾਂ ਸ਼ੁਰੂ ਹੋ ਗਿਆ ਜਦੋਂ ਰੇਲ ਲਿੰਕ ਜਿਹੜਾ ਵੀ ਉਹ ਕੱਟਿਆ ਹੋਇਆ ਕੰਪਲੀਟਲੀ ਪੰਜਾਬ ਦਾ ਬਾਕੀ ਮੁਲਕ ਦੇ ਨਾਲ। ਕੱਲ ਇੱਥੇ ਹਰਿਆਣੇ ਦੇ ਜਿਹੜਾ ਸਰਸਾ ਹੈ ਉੱਥੇ ਪਰਸੋਂ ਜਿਹੜਾ ਲਾਠੀ ਚਾਰਜ ਕੀਤਾ ਗਿਆ ਕਿਸਾਨਾਂ ਦੇ ਉੱਤੇ, ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਜਲ ਤੋਪਾਂ ਜਿਹੜੀਆਂ ਉਹ ਵਰਤੀਆਂ ਗਈਆਂ। ਕੱਲ ਸਵੇਰੇ ਜਿਹੜਾ ਸੀਗਾ ਵੀ ਉਹ ਕੁਛ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪੁਲਿਸ ਨੇ। ਉਹ ਜਿਹੜਾ ਧਰਨਾ ਉੱਥੇ ਸਰਸੇ ਦੇ ਵਿੱਚ ਲੱਗਾ ਉਹਨੂੰ ਚੁਕਾਉਣ ਦੇ ਵਾਸਤੇ। ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਹ ਵੱਡੀ ਗਿਣਤੀ ਦੇ ਵਿੱਚ ਉਸ ਚੌਂਕ ਦੇ ਵਿੱਚ ਉਹ ਹੋਰ ਪਹੁੰਚ ਗਏ, ਦਬਾਅ ਪੈ ਗਿਆ, ਸ਼ਾਮ ਤੱਕ ਆਗੂਆਂ ਨੂੰ ਰਿਹਾ ਕਰਨਾ ਪਿਆ। ਉਹਨਾਂ ਸਾਰੇ ਕਿਸਾਨਾਂ ਦੇ ਹੱਕ ਦੇ ਵਿੱਚ ਭੜਕੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਜਿੰਨੇ ਕਿਸਾਨ ਧਰਨਿਆਂ ਦੇ ਉੱਤੇ ਬੈਠੇ ਹੋਏ ਆ ਉਹ ਸਾਰੇ ਦੇ ਸਾਰੇ ਸੜਕਾਂ ਰੋਕਣਗੇ 2 ਘੰਟੇ ਦੇ ਵਾਸਤੇ ਕੰਪਲੀਟ। ਜਿਹੜੇ ਹਰਿਆਣੇ ਦੇ ਕਿਸਾਨ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਵੀ ਇਹ ਫੈਸਲਾ ਇਹ 30 ਜਥੇਬੰਦੀਆਂ ਨੇ ਜਿਹੜਾ ਵੀ ਉਹ ਕੀਤਾ। 30 ਇਸ ਕਰਕੇ ਰਹਿ ਗਈਆਂ ਜੀ ਕਿ ਇਹਨਾਂ 30 ਨੇ ਲੱਖੋਵਾਲ ਧੜੇ ਦੇ ਜਿਹੜਾ ਵੀ ਲੱਖੋਵਾਲ ਦੇ ਮੀਟਿੰਗਾਂ ਦੇ ਵਿੱਚ ਦਾਖਲੇ ਦੇ ਉੱਤੇ ਪਾਬੰਦੀ ਲਾਤੀ ਜੀ। ਤੇ ਅੱਗੇ ਮੁੱਖ ਮੰਤਰੀ ਨੇ ਕਿਸਾਨਾਂ ਦਾ ਅਲਟੀਮੇਟਮ ਜਿਹੜਾ ਸੀ ਦਿੱਤਾ ਉਹਨਾਂ ਸੀ ਖਾਰਜ ਕੀਤਾ। ਦੇਖੋ, ਮੁੱਖ ਮੰਤਰੀ ਹੋਰਾਂ ਦੇ ਜਿਹੜੇ ਬਿਆਨ ਨੇ ਉਹ ਰਾਹੁਲ ਗਾਂਧੀ ਦੇ ਦੌਰੇ ਤੋਂ ਬਾਅਦ ਬਦਲ ਗਏ ਆ ਕਾਫੀ ਹੱਦ ਤੱਕ। ਇੱਕ ਤਾਂ ਇਹ ਕਹਿਤਾ ਕਿ ਜਿਹੜੇ ਕਿਸਾਨ ਨੇ ਉਹ ਰੇਲ ਪਟੜੀਆਂ ਨੂੰ ਜਾਮ ਕਰਕੇ ਸੂਬੇ ਦੇ ਹਿੱਤਾਂ ਨੂੰ ਢਾਹ ਲਾ ਰਹੇ ਆ, ਕਿਉਂਕਿ
3 ਦਿਨ ਪਹਿਲਾਂ ਉਹ ਜਲੂਸ ਕੱਢਣਾ ਸੀਗਾ, ਉਹਦੇ ਕਰਕੇ ਜਿਹੜਾ ਜੀ ਬਹੁਤ ਕੁਝ ਕਹਿੰਦੇ ਰਹੇ। ਉਹ ਬਿਆਨ ਤੁਸੀਂ ਦੇਖ ਲਓ ਜਿਹਦੇ ਵਿੱਚ ਇਹ ਕਿਹਾ ਕਿ ਬਹੁਤ ਛੇਤੀ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਬੁਲਾ ਕੇ ਉਹਦੇ ਵਿੱਚ ਖੇਤੀ ਸੰਬੰਧੀ ਆਏ ਕਾਨੂੰਨਾਂ ਨੂੰ ਰੱਦ ਕੀਤਾ ਜਾਊਗਾ। ਅਜੇ ਜਿਹੜਾ ਰਾਜਪਾਲ ਨੂੰ ਦੱਸਣਾ ਹੁੰਦਾ ਵਿਧਾਨ ਸਭਾ ਦੇ ਸੈਸ਼ਨ ਦਾ ਕੋਈ ਆਫੀਸ਼ੀਅਲੀ ਨਹੀਂ ਦੱਸਿਆ ਗਿਆ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਕੱਲ ਅਲਟੀਮੇਟਮ ਦੇ ਦਿੱਤਾ। ਇਹ ਗੱਲ ਜਿਹੜੀ ਵੀ ਆਖੀ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦੇ, 15 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਕਿ 15 ਅਕਤੂਬਰ ਤੱਕ ਇਹ ਸੱਦੇ। ਜੇ ਪੰਜਾਬ ਸਰਕਾਰ ਨਹੀਂ ਸੱਦਦੀ ਤਾਂ ਜਿਵੇਂ ਭਾਜਪਾ ਦੇ ਆਗੂਆਂ ਦਾ ਬਾਈਕਾਟ ਕੀਤਾ ਗਿਆ, ਇਵੇਂ ਕਾਂਗਰਸ ਦੇ ਆਗੂਆਂ ਦਾ ਵੀ ਬਾਈਕਾਟ ਪੰਜਾਬ ਦੇ ਪਿੰਡਾਂ ਦੇ ਵਿੱਚ ਵੜਨ ਦੇ ਵਾਸਤੇ ਕਰ ਦਿੱਤਾ ਜਾਊਗਾ। ਇਹਦੇ ਉੱਤੇ ਮੁੱਖ ਮੰਤਰੀ ਹੋਰਾਂ ਨੇ ਰਿਐਕਟ ਜਿਹੜਾ ਵੀ ਕੀਤਾ, ਇਹ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਵਾਸਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਲਈ ਉਹ ਅਲਟੀਮੇਟਮ ਨੂੰ ਖਾਰਜ ਕਰਦੇ ਆ। ਇਹ ਵੀ ਕਹਿਤਾ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਜਿਹੜੇ ਸਟੈਪ ਚੁੱਕੇ ਜਾਣੇ ਜ਼ਰੂਰੀ ਨੇ ਉਹ ਚੁੱਕਣਗੇ, ਪਰ ਉਹਨਾਂ ਨੇ ਇਹ ਕਿਹਾ ਕਿ ਨਾ ਤਾਂ ਕਾਹਲੀ ਦੇ ਵਿੱਚ ਉਹਨਾਂ ਨੇ ਕੋਈ ਸਟੈਪ ਲੈਣਾ, ਨਾ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਇਸ ਅਲਟੀਮੇਟਮ ਕਰਕੇ ਜਿਹੜਾ ਜੀ ਉਹ ਸਟੈਪ ਲੈਣਾ। ਇਹ ਵੀ ਜਿਹੜਾ ਵੀ ਕਿਹਾ ਕਿ ਉਹ ਕਿਸਾਨੀ ਦੇ ਬਾਰੇ ਦੇ ਵਿੱਚ ਫੈਸਲੇ ਲੈਣਗੇ, ਨਾ ਕਿ ਜਥੇਬੰਦੀਆਂ ਦੇ ਕਹੇ ਦੇ ਉੱਤੇ ਕੋਈ ਫੈਸਲਾ ਜਿਹੜਾ ਜੀ ਉਹ ਲੈਣਗੇ। ਇਹ ਵੀ ਕਿਹਾ ਕਿ ਮੈਂ ਜਥੇਬੰਦੀਆਂ ਨੂੰ ਖੁਸ਼ ਨਹੀਂ ਜਿਹੜਾ ਜੀ ਉਹ ਕਰਨਾ, ਔਰ ਇਹ ਵੀ ਕਿਹਾ ਕਿ ਯੂਨੀਅਨਾਂ ਦੇ ਵੱਲੋਂ ਉਹਨਾਂ ਦੀ ਰਿਹਾਇਸ਼ ਨੇ ਕੈਬਨਿਟ ਮੰਤਰੀਆਂ ਦੇ ਜਿਹੜੇ ਪੰਜਾਬ ਦੇ ਕਾਂਗਰਸੀ ਨੇਤਾ ਨੇ ਉਹਨਾਂ ਦੇ ਘਰਾਓ ਦੀ ਧਮਕੀ ਕੋਈ ਵੀ ਅਜਿਹਾ ਫੈਸਲਾ ਲੈਣ ਲਈ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦੀ ਜਿਹੜੀ ਕਿ ਸੂਬੇ ਦੇ ਕਿਸਾਨਾਂ ਦੇ ਵਾਸਤੇ ਘਾਤਕ ਜਿਹੜਾ ਉਹ ਸਿੱਧ ਹੁੰਦਾ ਹੋਵੇ। ਇਹ ਵੀ ਕਹਿਤਾ ਕਿ ਉਹ ਯੂਨੀਅਨਾਂ ਦੇ ਦਬਾਅ ਜਾਂ ਧਮਕੀਆਂ ਦੇ ਹੇਠ ਕਿਸੇ ਕਿਸਮ ਦਾ ਕੋਈ ਸਮਝੌਤਾ ਜਿਹੜਾ ਉਹ ਨਹੀਂ ਕਰਨਗੇ। ਇਹ ਕਿਹਾ ਕਿ ਖੇਤੀ ਬਿੱਲਾਂ ਤੇ ਅੱਗੇ ਵਧਣ ਦੀ ਸਾਰੀਆਂ ਜਥੇਬੰਦੀਆਂ ਤੋਂ ਸੁਝਾਅ ਜਿਹੜੇ ਜੀ ਉਹ ਲਏ ਗਏ ਸੀਗੇ। ਹੁਣ ਦੇਖਦੇ ਹਾਂ ਕਿ ਅੱਗੋਂ ਕਹਿੰਦੇ ਕਿ ਇਹਨਾਂ ਸੁਝਾਅ ਦੇ ਬਾਰੇ ਦੇ ਵਿੱਚ ਕੀ ਕਰਨਾ। ਇਹ ਵੀ ਕਹਿਤਾ ਕਿ ਜਿਹੜਾ ਰੇਲ ਲੋਕੋ ਅੰਦੋਲਨ ਹੈ ਉਹਦੇ ਦੌਰਾਨ ਮਾਲ ਗੱਡੀਆਂ ਲੰਘਣ ਦੇਣ ਦੇ ਵਾਸਤੇ ਉਹਨਾਂ ਦੀ ਕੀਤੀ ਅਪੀਲ ਨੂੰ ਹਾਂ ਪੱਖੀ ਹੁੰਗਾਰਾ ਨਾ ਦੇਣ ਦੇ ਫੈਸਲੇ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਅਫਸੋਸਜਨਕ ਹੈ ਕਿਉਂਕਿ ਅੰਦੋਲਨ ਦੇ ਵਿੱਚ ਢਿੱਲ ਨਾ ਦੇ ਕੇ ਇਹ ਜਥੇਬੰਦੀਆਂ ਕਿਸਾਨਾਂ ਦੇ ਨਾਲ ਸੂਬੇ ਦੇ ਹਿੱਤਾਂ ਨੂੰ ਢਾਹ ਲਾ ਰਹੀਆਂ ਨੇ। ਇਹ ਮੁੱਖ ਮੰਤਰੀ ਦੇ ਬਿਆਨ ਨੇ। ਔਰ ਇਹ ਕਿਹਾ ਕਿ ਸੂਬਾ ਸਰਕਾਰ ਨੂੰ ਅਨਾਜ, ਖਾਦ ਤੇ ਪੈਟਰੋਲੀਅਮ ਪਦਾਰਥਾਂ ਦੀ ਢੋਆ ਢੁਆਈ ਕੀਤੇ ਜਾਣ ਦੀ ਫੌਰੀ ਲੋੜ ਹੈ ਤੇ ਇਸ ਤੋਂ ਇਲਾਵਾ ਮੰਡੀਆਂ ਦੇ ਵਿੱਚੋਂ ਝੋਨੇ ਦੀ ਫਸਲ ਵੀ ਜਿਹੜੀ ਹੈ ਜੀ ਉਹ ਚੁੱਕੀ ਜਾਣੀ ਹੈ। ਇਹ ਕਿਹਾ ਕਿ ਯੂਨੀਅਨਾਂ ਨੂੰ ਆਪਣੇ ਫੈਸਲਿਆਂ ਦੇ ਨਾਲ ਕਿਸਾਨਾਂ ਦੇ ਹਿੱਤ ਜੋਖਮ ਦੇ ਵਿੱਚ ਨਾ ਪਾਉਣ ਦੀ ਅਪੀਲ ਜਿਹੜੀ ਆ ਉਹ ਕੀਤੀ ਆ। ਜਿਹੜੀਆਂ ਗੱਲਾਂ ਇਹ ਕਹੀਆਂ ਗਈਆਂ ਕਿ ਗੋਦਾਮ ਜਿਹੜੇ ਉੱਥੋਂ ਨਾ ਚੁੱਕੀ ਗਈ ਕਣਕ ਉਹ ਖਾਲੀ ਨਹੀਂ ਹੋਣੇ, ਅਗਲੇ ਭੰਡਾਰ ਜਿਹੜਾ ਵੀ ਨਹੀਂ ਹੋਣਾ, ਬਿਜਲੀ ਦੀ ਵੱਡੀ ਘਾਟ ਜਿਹੜੀ ਵੀ ਉਹ ਪੈਦਾ ਹੋ ਜੂਗੀ, ਆਲੂ ਦੀ ਬਿਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਊਗੀ। ਕਿਸਾਨ ਕਹਿੰਦੇ ਕਿ ਜਿਹੜਾ ਪੈਡੀ ਸੀਜ਼ਨ ਤਾਂ ਖਤਮ ਹੋ ਗਿਆ, ਲੋੜ ਨਹੀਂ ਗੀ ਬਿਜਲੀ ਦੀ, ਜਿੰਨੀ ਬਿਜਲੀ ਚਾਹੀਦੀ ਆ ਉਨੀ ਜਿਹੜੇ ਥਰਮਲ ਪਲਾਂਟ ਨੇ ਬਥੇਰਾ ਕੋਲਾ ਉਹਨਾਂ ਕੋਲੇ ਜਿਹੜਾ ਨਹੀਂ ਹੈਗਾ ਜਿਹਦੇ ਉੱਤੇ ਉਹ ਚੱਲ ਸਕਦੇ ਆ। ਇਹ ਵੀ ਕਿਹਾ ਕਿ ਜਿਹੜੀ ਖਾਦਾਂ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਜਾਂ ਬੀਜ ਦੀ ਗੱਲ ਕੀਤੀ ਜਾ ਰਹੀ ਉਹ ਕਿਸੇ ਕਿਸਮ ਦੀ ਕੋਈ ਘਾਟ ਜਿਹੜੀ ਉਹ ਨਹੀਂ ਹੈਗੀ। ਮੁੱਖ ਮੰਤਰੀ ਸਾਹਿਬ ਇਹ ਉਦੋਂ ਉਹਨਾਂ ਦੇ ਬਿਆਨਾਂ ਤੋਂ ਜਿਹੜਾ ਜੀ ਉਹ ਬਿਲਕੁਲ ਪਲਟੇ ਨੇ ਜਦੋਂ 3 ਦਿਨ ਦਾ ਜਿਹੜਾ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਜਲੂਸ ਜਿਹੜਾ ਉਹ ਕੱਢ ਰਹੇ ਸੀ ਉਹਦੀ ਸਮਾਪਤੀ ਹੋ ਗਈ। ਜੀ ਚਲੋ ਜਲਦੀ ਪਤਾ ਲੱਗ ਗਿਆ ਲੋਕਾਂ ਨੂੰ ਵੀ ਵਿੱਚ ਹੈ ਕੀ ਹੈ ਇਸ ਚੀਜ਼ ਦੇ। ਤਾਂ ਅੱਗੇ ਗੱਲ ਕਰਦੇ ਹਾਂ, ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਸ਼ਹੀਨ ਬਾਗ ਕਰਕੇ ਆਇਆ ਉਸਨੇ ਕਿਹਾ ਕਿ ਜਨਤਕ ਥਾਵਾਂ 'ਤੇ ਐਜੀਟੇਸ਼ਨਾਂ ਨਹੀਂ ਹੋ ਸਕਦੀਆਂ। ਦੇਖੋ ਇਹ ਪਟੀਸ਼ਨ ਦੇਰ ਦੀ ਪਈ ਸੀ, ਇਹਦੇ ਉੱਤੇ ਫੈਸਲਾ ਹੁਣ ਜਿਹੜਾ ਜੀ ਉਹ ਆਇਆ। ਕੁਝ ਲੋਕ ਇਹਨੂੰ ਕਿਸਾਨ ਸੰਘਰਸ਼ ਦੇ ਨਾਲ ਜੋੜ ਕੇ ਵੇਖ ਰਹੇ ਆ ਕਿ ਹੁਣ ਜਿਹੜਾ ਜੀ ਇਹ ਫੈਸਲਾ ਆਉਣਾ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਰੋਸ ਧਰਨਿਆਂ ਦੇ ਵਾਸਤੇ ਜਨਤਕ ਥਾਵਾਂ ਦੇ ਉੱਤੇ ਕਬਜ਼ੇ ਕਰਨਾ ਠੀਕ ਨਹੀਂ ਹੈ। ਸ਼ਾਹੀਨ ਬਾਗ ਵਰਗੇ ਖੇਤਰਾਂ ਜਿੱਥੇ ਪਿਛਲੇ ਬਾਰੇ ਦਸੰਬਰ ਦੇ ਵਿੱਚ ਜਿਹੜਾ ਸੀਗਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਉਹਦੇ ਵਿਰੋਧੀ ਪ੍ਰਦਰਸ਼ਨ ਲੰਬਾ ਸਮਾਂ ਜਿਹੜਾ ਉਹ ਚੱਲੇ, ਅਣਮਿੱਥੇ ਸਮੇਂ ਲਈ ਉੱਥੇ ਸੁਪਰੀਮ ਕੋਰਟ ਨੇ ਕਿਹਾ ਕਿ ਕਬਜ਼ਾ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਦਰਸ਼ਨ ਜਿਹੜੀਆਂ ਆਇਡੈਂਟੀਫਾਈ ਕੀਤੀਆਂ ਹੋਈਆਂ ਥਾਵਾਂ ਨੇ ਉੱਥੇ ਹੋਣੇ ਚਾਹੀਦੇ ਆ। ਪ੍ਰਦਰਸ਼ਨਕਾਰੀਆਂ ਨੂੰ ਜਨਤਕ ਥਾਵਾਂ ਦੇ ਉੱਤੇ ਧਰਨਿਆਂ ਤੇ ਬੈਠਣ ਜਾਂ ਸੜਕਾਂ ਰੋਕਣ ਦੀ ਕਾਨੂੰਨ ਤਹਿਤ ਆਗਿਆ ਨਹੀਂ ਹੈ।
ਜਨਤਕ ਥਾਵਾਂ ਦੇ ਉੱਤੇ ਪ੍ਰਦਰਸ਼ਨਾਂ ਤੇ ਸੜਕਾਂ ਰੋਕਣ ਦੇ ਨਾਲ ਵੱਡੀ ਗਿਣਤੀ ਲੋਕਾਂ ਨੂੰ ਮੁਸ਼ਕਲ ਖੜੀ ਹੁੰਦੀ ਹੈ, ਉਹਨਾਂ ਦੇ ਅਧਿਕਾਰਾਂ ਦੇ ਉਲੰਘਣਾ ਹੁੰਦੀ ਹੈ। ਸੁਪਰੀਮ ਕੋਰਟ ਨੇ ਇਹ ਕਿਹਾ ਕਿ ਸੰਬੰਧਿਤ ਪ੍ਰਸ਼ਾਸਨ ਜਿਹੜਾ ਉਹਨੂੰ ਅਦਾਲਤਾਂ ਪਿੱਛੇ ਨਹੀਂ ਲੁਕਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਆ ਉਹ ਆਪ ਖੁਦ ਪ੍ਰਸ਼ਾਸਨ ਨੂੰ ਜਿਹੜਾ ਉਹ ਕਰਨੇ ਚਾਹੀਦੇ ਆ। ਸੁਪਰੀਮ ਕੋਰਟ ਦੇ ਜਿਹੜੇ ਜਸਟਿਸ SK ਕੌਲ ਹੋਰਾਂ ਦੀ ਜਿਹੜੀ ਅਗਵਾਈ ਤੇ ਜਸਟਿਸ ਅਨੀ ਰੁਧਾ ਬੋਸ ਤੇ ਕ੍ਰਿਸ਼ਨ ਮਰਾਰੀ ਦੀ ਸ਼ਮੂਲੀਅਤ ਵਾਲਾ ਇਹ 3 ਮੈਂਬਰੀ ਬੈਂਚ ਸੀਗਾ, ਜਿਹਨੇ ਇਹ ਗੱਲ ਕਹੀ ਆ ਕਿ ਰੋਸ ਪ੍ਰਗਟਾਵੇ ਦਾ ਅਧਿਕਾਰ ਤੇ ਹੋਰ ਜਨਤਕ ਅਧਿਕਾਰਾਂ ਦੇ ਵਿੱਚ ਘੁੰਮਣ ਫਿਰਨ ਦਾ ਅਧਿਕਾਰ ਵਿਚਾਲੇ ਸੰਤੁਲਨ ਜਿਹੜਾ ਵੀ ਉਹ ਬਣਾਉਣਾ ਚਾਹੀਦਾ। ਲੋਕਤੰਤਰ ਤੇ ਅਸਹਿਮਤੀ ਨਾਲੋਂ ਨਾਲ ਚੱਲਦੀਆਂ ਨੇ। ਇਹਦਾ ਅਰਥ ਇਹ ਨਹੀਂ ਕਿ ਰੋਸ ਪ੍ਰਗਟਾਵਾ ਕਰ ਰਹੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਹੱਥ ਕੰਡੇ ਅਪਣਾਉਣ ਜਿਹੜੇ ਕਿ ਬਸਤੀਵਾਦੀ ਸ਼ਾਸਕਾਂ ਦੇ ਖਿਲਾਫ ਵਰਤੇ ਜਾਂਦੇ ਨੇ। ਸੁਪਰੀਮ ਕੋਰਟ ਨੇ ਕਿਹਾ ਕਿ ਜਨਤਕ ਥਾਵਾਂ ਦੇ ਉੱਤੇ ਅਣਮਿੱਥੇ ਸਮੇਂ ਲਈ ਪ੍ਰਦਰਸ਼ਨ ਲਈ ਕਬਜ਼ਾ ਨਹੀਂ ਕੀਤਾ ਜਾ ਸਕਦਾ, ਜਿਵੇਂ ਸ਼ਾਹੀਨ ਬਾਗ ਕੇਸ ਦੇ ਵਿੱਚ ਜਿਹੜਾ ਵੀ ਉਹ ਵਾਪਰਿਆ। ਇੱਕ ਵਕੀਲ ਹੈ ਜੀ ਜਿਹਨੇ ਇਹ ਪਟੀਸ਼ਨ ਜਿਹੜੀ ਉਹ ਪਾਈ ਹੋਈ ਸੀ, ਉਹਦੇ ਉੱਤੇ ਇਹ ਫੈਸਲਾ ਜਿਹੜਾ ਉਹ ਆਇਆ ਔਰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਹ ਫੈਸਲਾ ਸੁਣਾਇਆ ਜਿਹੜਾ ਵੀ ਹੋ ਗਿਆ। ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਬਹੁਤੇ ਥਾਵਾਂ ਦੇ ਉੱਤੇ ਜਿਹੜਾ ਵੀ ਹੋ ਜਾਂਦਾ, ਹਾਲਾਂਕਿ ਇਹਨੂੰ ਪੰਜਾਬ ਦੇ ਅੰਦੋਲਨ ਜਾਂ ਕਿਸਾਨਾਂ ਦੇ ਅੰਦੋਲਨ ਦੇ ਨਾਲ ਇਸ ਪੱਖੋਂ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਟ੍ਰੇਨਾਂ ਜ਼ਰੂਰ ਜਿਹੜੀਆਂ ਦੀ ਰੋਕੀਆਂ ਨੇ, ਸੜਕ ਕਿਸੇ ਜਗ੍ਹਾ ਦੇ ਉੱਤੇ ਉਹਨਾਂ ਨੇ ਰੋਕੀ ਨਹੀਂ। ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਦੇ ਉੱਤੇ ਕਿਸਾਨ ਬੈਠੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਪਰ ਕਿਤੇ ਵੀ ਟ੍ਰੈਫਿਕ ਨਹੀਂ ਉਹਨਾਂ ਨੇ ਜਿਹੜਾ ਵੀ ਉਹ ਰੋਕਿਆ ਹੋਇਆ। ਇਹ ਕਿਹਾ ਜਾ ਰਿਹਾ ਕਿ ਇਸ ਫੈਸਲੇ ਦੀ ਆੜ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਵੀ ਉਹ ਸੜਕਾਂ ਤੋਂ ਜਾਂ ਟ੍ਰੇਨ ਟਰੈਕ ਤੋਂ ਜਿਹੜਾ ਉਹ ਉਠਾਇਆ ਜਾ ਸਕਦਾ ਆਉਂਦੇ ਦਿਨਾਂ ਦੇ ਦੌਰਾਨ। ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਇਸ ਫੈਸਲੇ ਨੂੰ ਜਿਹੜਾ ਉਹ ਵੇਖਿਆ ਜਾ ਰਿਹਾ। ਬਿਲਕੁਲ ਜੀ, ਚੋਰ ਮੋਰੀਆਂ ਲੱਗਦੀਆਂ। ਤੇ ਅੱਗੇ ਗੱਲ ਕਰਦੇ ਹਾਂ, ਸਭ ਤੋਂ ਮਹਿੰਗਾ ਹੈ ਕਹਿੰਦੇ ਟੋਲ ਪਲਾਜ਼ਾ ਫਲੋਰ ਲਾਡੋਵਾਲ ਤੇ, ਜੋ ਬਹੁਤ ਜ਼ਿਆਦਾ ਮਹਿੰਗਾ ਹੈ, ਉਸ ਤੇ ਕੰਟਰੋਲ ਹੋਇਆ ਕਿਸਾਨਾਂ ਦਾ। ਤਕਰੀਬਨ ਤੁਸੀਂ ਕਿਸੇ ਪਾਸੇ ਨੂੰ ਵੀ ਪੰਜਾਬ ਦੇ ਵਿੱਚ ਜਾਂਦੇ ਹੋ, ਜਿਹੜੀਆਂ ਮੇਨ ਸੜਕਾਂ ਦੇ ਉੱਤੇ ਸਭ ਤੋਂ ਜ਼ਿਆਦਾ ਟੋਲ ਪਲਾਜ਼ੇ ਨੇ, ਇੱਕ ਤਾਂ ਨੈਸ਼ਨਲ ਹਾਈਵੇ ਨੰਬਰ 1 ਹੈ। ਇੱਥੇ ਤਾਂ ਲੁੱਟ ਹੀ ਮਚੀ ਹੋਈ ਨਾ, ਜਿਹੜਾ ਨੈਸ਼ਨਲ ਹਾਈਵੇ ਨੰਬਰ 1 ਦੇ ਉੱਤੇ ਥਾਂ ਥਾਂ ਦੇ ਉੱਤੇ ਜਿਹੜੇ ਜੀ ਉਹ ਟੋਲ ਪਲਾਜ਼ੇ ਨੇ। ਔਰ ਬਠਿੰਡਾ ਜ਼ੀਰਕਪੁਰ 5 ਟੋਲ ਪਲਾਜ਼ੇ ਆ ਜੀ। ਇੱਥੇ 5 ਦੇ ਉੱਤੇ ਕਿਸਾਨਾਂ ਦਾ ਜਿਹੜਾ ਵੀ ਉਹ ਇਸ ਵੇਲੇ ਕਬਜ਼ਾ ਹੈ। ਹਰ ਟੋਲ ਪਲਾਜ਼ੇ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਵੀ ਉਹ ਕਿਸਾਨ ਬੈਠੇ ਨੇ ਆ ਕੇ, ਉਹ ਕੋਈ ਟ੍ਰੈਫਿਕ ਨਹੀਂ ਰੋਕ ਰਹੇ। ਜਿਹੜੀਆਂ ਲੇਨਸ ਨੇ ਉਹ ਵਿਚਾਲੇ ਵਾਲੀਆਂ ਲੇਨਸ ਦੇ ਉੱਤੇ ਉਹ ਬੈਠੇ ਨੇ। ਸਾਰੇ ਉੱਥੇ ਕੰਮ ਕਰਨ ਵਾਲੇ ਵਰਕਰ ਉਠਾ ਦਿੱਤੇ ਗਏ ਨੇ, ਟੋਲ ਪਲਾਜ਼ੇ ਖੋਲ ਦਿੱਤੇ ਗਏ ਨੇ। ਬਠਿੰਡਾ ਅੰਮ੍ਰਿਤਸਰ ਜਿਹੜਾ ਹਾਈਵੇ ਹੈ ਉਹਦੇ ਉੱਤੇ 5 ਟੋਲ ਪਲਾਜ਼ੇ ਨੇ। ਇਹਦੇ ਉੱਤੇ ਜੇ ਆਪਾਂ ਮਾਲਵੇ ਦੇ ਖੇਤਰ ਤੋਂ ਚੱਲ ਪਈਏ, ਜਿਹੜਾ ਅੱਗੇ ਜਾ ਕੇ ਮਾਕੂ ਤੋਂ ਬਾਅਦ ਜਿਹੜਾ ਵੀ ਉਹ ਮਾਝੇ ਦੇ ਵਿੱਚ ਐਂਟਰ ਕਰ ਜਾਂਦਾ, ਉਸਮਾ ਟੋਲ ਪਲਾਜ਼ਾ ਹੈ, ਜਿਹੜਾ ਸ਼ੇਰੋਂ ਟੋਲ ਪਲਾਜ਼ਾ, ਉਹਨਾਂ ਦੇ ਉੱਤੇ ਬੈਠੇ ਨੇ ਵੱਡੀ ਗਿਣਤੀ ਦੇ ਵਿੱਚ ਆ ਕੇ ਜਿਹੜਾ ਵੀ ਕਿਸਾਨ। ਜਦੋਂ ਤੁਸੀਂ ਇਹ ਤੋਂ ਅੱਗੇ ਵੱਧਦੇ ਆ ਤਾਂ ਮਾਝੇ ਦੇ ਵਿੱਚ ਇਹ ਜਿਹੜਾ ਅੰਦੋਲਨ ਹੈ ਉਹਦੀ ਪਕੜ ਤੁਹਾਨੂੰ ਬਹੁਤੀ ਨਹੀਂ ਦਿੰਦੀ। ਉਹਦੇ ਕਈ ਕਾਰਨ ਜਿਹੜੇ ਵੀ ਉਹ ਗਿਣੇ ਜਾ ਰਹੇ ਆ। ਇੱਥੇ ਜਾ ਰਹੇ ਆ ਕਿ ਜਿੰਨਾ ਇਹਦਾ ਅਸਰ ਜਿਹੜਾ ਮਾਲਵਾ ਤੇ ਦੁਆਬੇ ਦੇ ਖੇਤਰ ਦੇ ਵਿੱਚ ਆ, ਉਹਨਾਂ ਮਾਝੇ ਦੇ ਖੇਤਰ ਦੇ ਵਿੱਚ ਹੈ ਨੀ ਗਾ। ਬੇਸ਼ੱਕ ਅਸਰ ਤਾਂ ਹੈਗਾ, ਪਰ ਮਾਝਾ ਕਿਸੇ ਟਾਈਮ ਅਜਿਹੇ ਅੰਦੋਲਨਾਂ ਦੇ ਵਿੱਚ ਲੀਡ ਕਰਦਾ ਹੁੰਦਾ ਸੀਗਾ। ਕਿਤੇ ਨੇ ਜਿਹੜਾ ਵੀ ਉਹ ਮਾਰ ਦਿੱਤਾ, ਕਿਤੇ ਨੇ ਉੱਥੋਂ ਜਵਾਨੀ ਖਤਮ ਕਰ ਦਿੱਤੀ, ਬਚੇ ਕੁਚੇ ਲੋਕਾਂ ਨੇ ਜਿਹੜੇ ਵੀ ਉਹ ਬਾਹਰ ਕੱਢ ਦਿੱਤੇ। ਸ਼ਾਇਦ ਇਹਦਾ ਅਸਰ ਇੱਕ ਇਹ ਕਿਹਾ ਜਾ ਸਕਦਾ ਕਿ ਉੱਥੇ ਇਹ ਜਿਹੜਾ ਅੰਦੋਲਨ ਆ ਪ੍ਰਚੰਡ ਨਹੀਂ ਹੋਇਆ। ਜਿਹੜਾ ਫਲੋਰ ਵਾਲਾ ਲਾਡੋਵਾਲ ਟੋਲ ਪਲਾਜ਼ਾ ਹੈ, ਇਹਦੇ ਉੱਤੇ ਤੁਸੀਂ ਕਹਿ ਲਓ ਕਿ ਲਗਭਗ ਜਦੋਂ ਸਾਰੇ ਟੋਲ ਪਲਾਜ਼ਿਆਂ ਦੇ ਉੱਤੇ ਆ ਕੇ ਕਿਸਾਨ ਬਹਿ ਗਏ ਤੇ ਇੱਥੇ ਇਹਦੇ ਉੱਤੇ ਹੁਣ ਕਿਸਾਨ ਆ ਕੇ ਬੈਠੇ ਆ। ਕੱਲ ਕੋਈ 11 ਵਜੇ ਤੋਂ ਬਾਅਦ ਕਿਸਾਨ ਇੱਥੇ ਆ ਕੇ ਬਹਿ ਗਏ ਔਰ ਟੋਲ ਪਲਾਜ਼ੇ ਦੇ ਜਿਹੜੇ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਇਹ ਕਿਹਾ ਕਿ ਉਹ ਖਾਲੀ ਕਰ ਦੇਣ ਇਹ ਬੂਥਾਂ ਨੂੰ ਤੇ ਸਾਰੀਆਂ ਰੋਕਾਂ ਖੋਲ ਦੇਣ। ਨਾ ਕਿਸੇ ਦੀ ਪਰਚੀ ਕੱਟੀ ਦਿੱਤੀ ਜਾਊਗੀ, ਨਾ ਜਿਹੜਾ ਫਾਸਟੈਗ ਲੇਨ ਹੈ ਉਹਦੇ ਵਿੱਚੋਂ ਕਿਸੇ ਨੂੰ ਜਿਹੜਾ ਵੀ ਇਹਦੇ ਪੈਸੇ ਜਿਹੜੇ ਉਹ ਕੱਟਣੇ ਪੈਣਗੇ। ਅੱਧੇ ਦਿਨ ਦੇ ਵਿੱਚ 20 ਲੱਖ ਰੁਪਈਏ ਦਾ ਨੁਕਸਾਨ ਜਿਹੜਾ ਵੀ ਇਹਨੂੰ ਹੋ ਗਿਆ ਔਰ 50 ਲੱਖ ਰੁਪਈਆ ਰੋਜ਼ ਦਾ ਇੱਕ ਟੋਲ ਪਲਾਜ਼ਾ ਜਿਹੜਾ ਇਹ ਲਾਡੋਵਾਲ ਵਾਲਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ। ਔਰ ਜਿਹੜੇ ਤੁਸੀਂ ਕਹ ਲਓ ਮੁਲਕ ਭਰ ਦੇ ਵਿੱਚ ਜਿਹੜੇ ਮਹਿੰਗੇ ਟੋਲ ਪਲਾਜ਼ੇ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਹੈਗਾ ਜੀ।
50 ਲੱਖ ਰੁਪਈਆ ਰੋਜ਼ ਇਹ ਕਮਾਉਂਦਾ। ਔਰ ਇਹਦਾ ਜਿਹੜਾ ਠੇਕਾ ਉਹ ਜਿਹੜੇ ਅਮਿਤ ਸ਼ਾਹ ਦੇ ਮੁੰਡੇ ਦੇ ਕੋਲੇ ਜਿਹੜਾ ਵੀ ਹੈ ਇਹਦਾ ਠੇਕਾ। ਸੋ ਜੇ ਇੱਕ ਟੋਲ ਪਲਾਜ਼ਾ 50 ਲੱਖ ਕਮਾਉਂਦਾ, ਜੇ ਬਾਕੀ ਟੋਟਲ ਜਿਹੜੇ ਟੋਲ ਪਲਾਜ਼ੇ ਆ ਉਹ ਕਿੰਨੇ ਕਮਾਉਂਦੇ ਹੋਣਗੇ? ਬਹੁਤ ਵੱਡੀ ਕਮਾਈ ਜਿਹੜੀ ਵੀ ਲੁੱਟ ਦੇ ਕੇਂਦਰ ਇਹ ਅਸਲ ਦੇ ਵਿੱਚ ਬਣੇ ਹੋਏ ਆ। ਜਦੋਂ ਜਿਹੜਾ ਵੀ ਕਿਉਂਕਿ ਹੈ ਇਹ ਰਾਜਨੀਤਿਕ ਲੋਕਾਂ ਦੇ ਨੇ ਟੋਲ ਪਲਾਜ਼ੇ, ਚਾਹੇ ਉਹ ਰੂਲ ਰਾਜਨੀਤ ਹੈ ਜਾਂ ਜਿਹੜੇ ਬਾਕੀ ਨੇ। ਆਮ ਬੰਦੇ ਨੂੰ ਥੋੜ੍ਹੀ ਇਹਦਾ ਠੇਕਾ ਜਿਹੜਾ ਵੀ ਉਹ ਮਿਲਦਾ, ਉਹ ਖਾਸ ਬੰਦਿਆਂ ਦੇ ਕੋਲ ਹੀ ਇਹਨਾਂ ਦੇ ਜਿਹੜੇ ਉਹ ਠੇਕੇ ਨੇ। ਇਹ ਜਿਹੜੀ ਚੁੰਡੀ ਵੱਢੀ ਜਾ ਰਹੀ ਹੈ ਇਸ ਵੇਲੇ ਕਿਸਾਨਾਂ ਦੇ ਵੱਲੋਂ, ਉਹਦਾ ਅਸਰ ਵੀ ਜਿਹੜਾ ਵੀ ਉਹ ਵੇਖਣ ਨੂੰ ਮਿਲੂਗਾ। ਚਾਹੇ ਉਹ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਨੇ, ਹੈ ਤਾਂ ਇਹ ਵੀ ਜਿਹੜੇ ਵੀ ਉਹਨਾਂ ਦੇ ਹੀ ਕਾਰੋਬਾਰ ਨੇ, ਚਾਹੇ ਉਹ ਪੈਟਰੋਲ ਪੰਪ ਨੇ, ਚਾਹੇ ਉਹਨਾਂ ਦੇ ਜਿਹੜੇ ਵੀ ਉਹ ਪਲਾਜ਼ੇ ਨੇ, ਇਹਦੇ ਨਾਲ ਇੱਕ ਵੱਡਾ ਅਸਰ ਜਿਹੜਾ ਵੀ ਉਹ ਪਊਗਾ। ਜਿਹੜੇ ਟੋਲ ਪਲਾਜ਼ਿਆਂ ਦੇ ਉੱਤੇ ਇੰਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਆ ਕੇ ਬੈਠ ਜਾਣਾ, ਜਿਹੜਾ ਕਿਸਾਨ ਜਥੇਬੰਦੀਆਂ ਦੇ ਹੱਕ ਵਾਲੇ ਨੇ, ਉਹ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਅੰਦਰ ਇਹਨਾਂ ਟੋਲ ਪਲਾਜ਼ਿਆਂ ਪ੍ਰਤੀ ਨਫ਼ਰਤ ਹੈ ਜਿਹੜੀ ਹੁਣ ਨਿਕਲ ਕੇ ਸਾਹਮਣੇ ਜਿਹੜੀ ਉਹ ਆਈ ਹੈ। ਅੱਛਾ, ਤੁਸੀਂ ਅੱਜ ਲੰਘਦੇ ਹੋ ਉੱਥੇ ਇੱਕ ਰੇਟ ਹੈ, ਅਗਲੇ ਦਿਨ ਲੰਘੋਗੇ ਤਾਂ ਉੱਥੇ ਸਾਈਨ ਬੋਰਡ ਚੇਂਜ ਕੀਤੇ ਹੁੰਦੇ ਆ ਜੀ ਕਿ ਇੰਨਾ ਇੱਥੇ ਹੁਣ ਜਿਹੜਾ ਵੀ ਉਹ ਵੱਧ ਗਿਆ। ਜਿਹੜਾ ਲਾਗੋਵਾਲ ਵਾਲਾ ਉੱਥੇ ਆਉਣ ਜਾਣ ਦੇ ਇੱਕ ਕਾਰ ਦੇ ਜਿਹੜੇ ਜੀ 210 ਰੁਪਈਏ ਜਿਹੜੇ ਉਹ ਲੱਗਦੇ ਆ ਇੱਕ ਵਾਰੀ ਜਿਹੜਾ ਜੀ ਉਹ ਆਉਣ ਜਾਣ ਦੇ, ਜਾ ਕੇ ਆਉਣ ਦੇ। ਤੇ ਜਿਹੜੇ ਟਰੱਕ ਨੇ ਉਹਨਾਂ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕੋਈ 2200 ਰੁਪਈਆ 2000 ਰੁਪਈਆ ਜਿਹੜੇ ਟਰੱਕ ਨੇ ਉਹਨਾਂ ਨੂੰ ਆਉਣ ਜਾਣ ਦਾ ਉੱਥੇ ਦਿੱਤਾ ਜਾਂਦਾ। ਇਹ ਡਿਪੈਂਡ ਆ ਕਿੰਨੇ ਟਾਇਰਾਂ ਵਾਲੇ ਆ। ਸਭ ਤੋਂ ਵੱਡਾ ਟੋਲ ਪਲਾਜ਼ਾ ਜਿਹੜਾ ਜੀ ਉੱਥੇ ਆ ਕੇ ਹੁਣ ਕਿਸਾਨ ਬਹਿ ਗਏ। 50 ਲੱਖ ਰੁਪਈਏ ਦਾ ਰੋਜ਼ ਦਾ ਨੁਕਸਾਨ ਜਿਹੜਾ ਜੀ ਉੱਥੇ ਹੋਣਾ ਸ਼ੁਰੂ ਹੋ ਗਿਆ। ਮੋਰਚਾ ਕਿੰਨੇ ਦਿਨ ਲੱਗਦਾ ਇਹਦਾ ਕੁਝ ਨਹੀਂ ਅਜੇ ਜਿਹੜਾ ਵੀ ਉਹ ਪਤਾ। ਲਗਭਗ ਜੇ ਆਪਾਂ ਸਾਰੇ ਟੋਲ ਦੀ ਜਿਹੜੀ ਵੀ ਉਹ ਗੱਲ ਕਰ ਲਈਏ ਤਾਂ 1.5 ਤੋਂ 2 ਕਰੋੜ ਰੁਪਈਆ ਰੋਜ਼ ਦਾ ਜਿਹੜਾ ਵੀ ਉਹ ਪੰਜਾਬੀਆਂ ਦੀਆਂ ਜੇਬਾਂ ਦੇ ਵਿੱਚ ਨਿਕਲਦਾ ਇਹਨਾਂ ਟੋਲ ਪਲਾਜ਼ਿਆਂ ਦੇ। ਦੇਖੋ ਪੂਰੀ ਲੁੱਟ ਆ ਜੀ ਪੰਜਾਬ ਦੀ। ਲੋਕਾਂ ਨੂੰ ਉੱਠਣਾ ਚਾਹੀਦਾ ਹੈ। ਅੱਗੇ ਗੱਲ ਕਰਨੇ ਆ ਲੱਖੋਵਾਲ ਧੜੇ ਦੀ, ਉਸ ਦੀ ਵੀ ਹਾਲਤ ਪਤਲੀ ਹੋਈ। ਦੇਖੋ ਐਕਚੁਅਲੀ ਕੀ ਆ ਕਿ ਅਜਮੇਰ ਸਿੰਘ ਲੱਖੋਵਾਲ ਨੂੰ ਕੌਣ ਨਹੀਂ ਜਾਣਦਾ। ਸਭ ਨੂੰ ਪਤਾ ਹੈ ਕਿ ਉਹ ਜਿਹੜਾ ਬਾਦਲ ਪਰਿਵਾਰ ਹੈ ਉਹਨਾਂ ਦਾ ਖਾਸ ਹੈ। ਜਦੋਂ ਬਾਦਲਾਂ ਦਾ ਰਾਜ ਸੀ ਪੰਜਾਬ ਦੇ ਵਿੱਚ ਤਾਂ ਜਿਹੜੀ ਲਾਲ ਬੱਤੀ ਵਾਲੀ ਗੱਡੀ ਘੁੱਗੂ ਲੱਗੀ ਜਿਹੜੀ ਗੱਡੀ ਆ ਉਹ ਉਹਦੇ ਕੋਲ ਸੀ ਕਿਉਂਕਿ ਉਹ ਮੰਡੀ ਬੋਰਡ ਦਾ ਚੇਅਰਮੈਨ ਸੀ ਉਸ ਟਾਈਮ। ਅੱਛਾ, ਲੱਖੋਵਾਲ ਨੇ ਮੰਡੀ ਬੋਰਡ ਦਾ ਚੇਅਰਮੈਨ ਹੁੰਦਿਆਂ ਕਿਸਾਨਾਂ ਲਈ ਕੀ ਕੀਤਾ? ਇਹ ਇੱਕ ਸਭ ਤੋਂ ਜਿਹੜਾ ਉਹ ਗੰਭੀਰ ਸਵਾਲ ਹੈ। ਕੱਖ ਵੀ ਨਹੀਂ, ਕੁਛ ਵੀ ਨਹੀਂ ਜਿਹੜਾ ਵੀ ਉਹ ਕੀਤਾ। ਪਰ ਉਹ ਸ਼ਾਤਰ ਏਡਾ ਕਿ ਉਹਨੇ ਹਮੇਸ਼ਾ ਜਿਹੜਾ ਵੀ ਉਹ ਕੁਛ ਨਾ ਕੁਛ ਏਦਾਂ ਦਾ ਕੀਤਾ ਕਿ ਕਿਸਾਨਾਂ ਨੂੰ ਵੇਚਿਆ ਉਹਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹ ਆਪਣੀ ਜਥੇਬੰਦੀ ਤਾਂ ਖੜੀ ਕਰੀ ਬੈਠਾ ਪੰਜਾਬ ਦੇ ਵਿੱਚ, ਪੂਰੇ ਡਿਸਟ੍ਰਿਕਟ ਦੇ ਵਿੱਚ ਉਹਦੇ ਸਾਰਿਆਂ ਦੇ ਵਿੱਚ ਉਹਦੀਆਂ ਜਥੇਬੰਦੀਆਂ ਦੇ ਆਗੂ ਜਿਹੜੇ ਉਹਦੀ ਜਥੇਬੰਦੀ ਦੇ ਆਗੂ ਹੈਗੇ ਆ। ਹੁਣ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਨੇ ਉਹਦੇ ਨਾਲ ਵੀ ਉਹ ਭੱਜ ਕੇ ਆ ਕੇ ਬਹਿ ਗਿਆ ਜਾਂ ਨਾਲ ਜਿਹੜਾ ਵੀ ਉਹ ਖੜਾ ਹੋ ਗਿਆ, ਚੱਲਦਾ ਰਿਹਾ। ਸਵਾਲ ਤਾਂ ਇਹੀ ਸੀਗਾ ਵੀ 2 ਮਹੀਨੇ ਤੋਂ ਉੱਤੇ ਹੋ ਗਿਆ ਸੰਘਰਸ਼, ਅਜੇ ਤੱਕ ਲੱਖੋਵਾਲ ਦਾ ਰੰਗ ਜਿਹੜਾ ਵੀ ਉਹ ਸਾਹਮਣੇ ਨਹੀਂ ਆਇਆ। ਪਰ ਉਹ ਆ ਗਿਆ ਉਦੋਂ ਜਦੋਂ ਚੁੱਪ ਕੀਤਿਆਂ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਸੀ ਉਹ ਦਾਖਲ ਕਰਤੀ। ਇਸ ਵਾਰੀ ਹੋਇਆ ਇਹ ਕਿ ਸਾਰੀਆਂ ਬਾਕੀ ਜਥੇਬੰਦੀਆਂ ਇਕੱਠੀਆਂ ਨੇ ਔਰ ਇਹ ਜਿਹੜਾ ਸੰਘਰਸ਼ ਚੱਲ ਰਿਹਾ ਇਹਦੇ ਵਿੱਚ ਸੋਸ਼ਲ ਮੀਡੀਆ ਦਾ ਇੱਕ ਵੱਡਾ ਯੋਗਦਾਨ ਹੈ। ਅਖਬਾਰਾਂ 'ਚ ਖਬਰ ਤਾਂ ਜਿਹੜੀ ਜੋ ਅਗਲੇ ਦਿਨ ਆਉਣੀ ਹੁੰਦੀ ਹੈ ਉਹ ਪਹਿਲਾਂ ਹੀ ਇੱਥੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਆ ਜਾਂਦੀ। ਜਦੋਂ ਰੌਲਾ ਪੈ ਗਿਆ ਇਹ ਫਸ ਗਿਆ ਔਰ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਵੀ ਛੇਕਤਾ ਔਰ ਜਿਹੜੇ ਜਿੱਥੇ ਜਿੱਥੇ ਇਹ ਬੈਠੇ ਨੇ ਕਿਸਾਨ, ਜਿੱਥੇ ਜਿੱਥੇ ਲੱਖੋਵਾਲ ਦੇ ਝੰਡੇ ਲੱਗੇ ਸੀਗੇ ਇਹਨਾਂ ਮੋਰਚਿਆਂ ਦੇ ਉੱਤੇ, ਉੱਥੋਂ ਲੱਖੋਵਾਲ ਦੇ ਝੰਡੇ ਜਿਹੜੇ ਸੀ ਉਹ ਲਾਸਟ। ਇਸ ਤੋਂ ਇਲਾਵਾ ਇਹਦੀ ਜਿਹੜੀ ਜਥੇਬੰਦੀ ਹੈ ਕਿਸਾਨ ਯੂਨੀਅਨ ਜਿਹੜੀ ਲੱਖੋਵਾਲ ਸਭਾ, ਉਹਦੇ ਵਿੱਚ ਵੱਡਾ ਪਾੜ ਪੈ ਗਿਆ ਔਰ ਇਹਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਅਸਤੀਫੇ ਦੇ ਦਿੱਤੇ ਧੜਾ ਧੜ। ਪੂਰਾ ਬਰਨਾਲਾ ਡਿਸਟ੍ਰਿਕਟ ਜਿਹੜਾ ਜੀ ਇਹਦੇ ਅਹੁਦੇਦਾਰਾਂ ਦੇ ਅਸਤੀਫੇ ਦੇ ਗਿਆ, ਸੰਗਰੂਰ ਡਿਸਟ੍ਰਿਕਟ ਜਿਹੜਾ ਉਹ ਅਸਤੀਫੇ ਦੇ ਗਿਆ, ਪਟਿਆਲੇ ਦੇ ਵਿੱਚ ਜਿਹੜੇ ਉਹ ਅਸਤੀਫੇ ਦੇ ਦਿੱਤੇ। ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀਗੇ ਜੀ ਉਹ ਇਹਦੇ ਆਗੂਆਂ ਨੇ ਅਸਤੀਫੇ ਦੇ ਕੇ ਇਹਦੇ ਤੋਂ ਲਾਂਭੇ ਹੋ ਗਏ। ਇਹ ਕਹਿਤਾ ਕਿ ਇਹਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਜਿਹੜਾ ਜੀ ਉਹ ਛੁਰਾ ਮਾਰਿਆ। ਜਿਹੜੇ ਪਿੰਡਾਂ ਦੇ ਪਿੰਡ ਜੀ ਮਤਲਬ ਕਿ ਇੱਥੇ 72 ਪਿੰਡ ਨੇ ਜਿਨ੍ਹਾਂ ਦੀਆਂ ਇਕਾਈਆਂ ਦੇ ਜਿਹੜੇ ਉਹਨਾਂ ਨੇ ਸਾਰਿਆਂ ਨੇ ਅਸਤੀਫੇ ਦੇ ਦਿੱਤੇ ਵੱਡੀ ਗਿਣਤੀ ਦੇ ਵਿੱਚ। ਮਤਲਬ ਕਿ ਇੱਕ ਕਿਸਮ ਦੇ ਨਾਲ ਇਹ ਇਕੱਲਾ ਰਹਿ ਗਿਆ ਹੁਣ ਜਿਹੜਾ ਜੀ।
ਤੋ ਇਹ ਸਮਾਂ ਹੈ ਜਦੋਂ ਕਿਸਾਨਾਂ ਨੂੰ ਅਜਿਹੀ ਜਿਹੜੀ ਕਾਂਗ ਆ ਰਹੀ ਆ ਉਹਦੇ ਬਾਰੇ ਸੋਚਣ ਦੀ ਲੋੜ ਆ, ਜਿਹਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਨੁਕਸਾਨ ਕੀਤਾ। ਜਿਵੇਂ ਕਿ ਇਹ ਥੋੜੀ ਕਾਹਲੀ ਕਰ ਗਿਆ ਸੁਪਰੀਮ ਕੋਰਟ ਵਾਲੇ ਮਸਲੇ। ਜੇ ਕਿਤੇ ਇਹਨੂੰ ਇਹ ਪਤਾ ਹੁੰਦਾ ਕਿ ਉੱਥੋਂ ਕੱਚ ਘੜ ਗਿਆ ਸੱਦਾ ਆ ਸਕਦਾ, ਇਹ ਸ਼ਾਇਦ ਇਹ ਸੁਪਰੀਮ ਕੋਰਟ ਵਾਲੇ ਪਾਸੇ ਨੂੰ ਨਾ ਤੁਰਦਾ ਤੇ ਉੱਥੇ ਦਿੱਲੀ ਜਾ ਕੇ ਬੈਠਾ ਹੁੰਦਾ ਗੱਲਬਾਤ ਜਿਹੜੀ ਵੀ ਉਹ ਕਰਨ ਦੇ ਵਾਸਤੇ, ਮੈਨੂੰ ਦੱਸੋ ਕੀ ਦਿੰਦੇ ਨੇ। ਕਿਉਂਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਉਹ ਵਾਹਵਾ ਸਰਗਰਮ ਨੇ ਇਸ ਵੇਲੇ, ਜਿਹੜੇ ਭੰਬਲ ਭੂਸਾ ਕ੍ਰੀਏਟ ਕਰ ਰਹੇ ਆ। ਕੋਈ ਇੱਕ ਤਰੀਕੇ ਨਾਲ ਕਰ ਰਿਹਾ, ਕੋਈ ਦੂਜੇ ਤਰੀਕੇ ਨਾਲ ਕਰ ਰਿਹਾ। ਕੋਈ ਕਹਿੰਦਾ ਜੀ ਇਹ ਜਿਹੜੇ ਕਾਨੂੰਨ ਨੇ ਇਹ ਤਾਂ 2006 ਤੋਂ ਲਾਗੂ ਨੇ, ਕੋਈ ਕਹਿੰਦਾ ਜੀ ਇਹ 13 ਤੋਂ ਲਾਗੂ ਨੇ, ਕੋਈ ਕਹਿੰਦਾ ਜੀ ਇਹ ਤਾਂ ਪੰਜਾਬ ਸਰਕਾਰ ਨੇ ਲਾਗੂ ਕੀਤੇ ਹੋਏ ਨੇ, ਕੋਈ ਕਹਿੰਦਾ ਜੀ MSP ਜਿਹੜੀ ਆ ਉਹ ਕੋਈ ਕਾਨੂੰਨ ਨਹੀਂ ਗਾ। ਠੀਕ ਹੈ, ਕੋਈ ਕਾਨੂੰਨ ਜਿਹੜਾ ਜੀ ਉਹ ਨਹੀਂ ਗਾ। ਆਫਟਰ ਆਲ ਲਾਗੂ ਤਾਂ ਕੀਤੀ ਹੋਈ ਜਿਹੜੀ ਜੀ ਉਹ ਸਰਕਾਰਾਂ ਦੀ ਹੋਈ ਸੀਗੀ ਨਾ। ਅੱਜ ਤੁਸੀਂ ਕਿਸਾਨ ਨੂੰ ਮਾਰਨਾ ਕਿਉਂ ਚਾਹੁੰਦੇ ਹੋ? ਇਹ ਸਭ ਤੋਂ ਵੱਡਾ ਜਿਹੜਾ ਸੀ ਉਹ ਸਵਾਲ ਹੈ। ਇਹ ਕੋਈ ਇੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਨਹੀਂ, ਵਿਦੇਸ਼ਾਂ ਦੇ ਵਿੱਚ ਵੀ ਕੁਝ ਲੋਕ ਜਿਹੜੇ ਨੇ ਉਹ ਲੱਗੇ ਹੋਏ ਆ ਜੀ ਇਸ ਮਾਮਲੇ ਦੇ, ਤੇ ਇਸ ਸਭ ਕਾਸੇ ਨੂੰ ਤਾੜ ਪੀੜੋ ਕਰਨ ਦੇ ਵਾਸਤੇ। ਐਡੀ ਨਫ਼ਰਤ ਜਿਹੜੀ ਵੀ ਉਹ ਕਿਸਾਨ ਦੇ ਪ੍ਰਤੀ ਹੈਰਾਨੀ ਵਾਲੀ ਜਿਹੜੀ ਗੱਲ ਹੈ ਕਿ ਤੁਸੀਂ ਇੱਕ ਪਾਸੜ ਜਿਹੜੀ ਵੀ ਉਹ ਸਾਰੀ ਗੱਲ ਕਰੀ ਜਾ ਰਹੇ ਹੋ ਕਿ ਫਲਾਨਾ ਕਾਨੂੰਨ ਪੜ੍ਹ ਲਓ, ਧਮਕਾਨਾ ਪੜ੍ਹ ਲਓ। ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਸਰਦਾਰਾ ਸਿੰਘ ਜੌਹਲ ਹੋਰਾਂ ਵਰਗੇ ਲੋਕ ਵੀ ਜਿਹੜੇ ਜੀ ਉਹ ਵੀ ਲੱਗੇ ਹੋਏ ਨੇ ਕਿ ਕੁਛ ਨਾ ਕੁਛ ਜਿਹੜਾ ਜੀ ਉਹ ਭੰਬਲ ਭੂਸਾ ਇਹਦੇ ਵਿੱਚ ਕ੍ਰੀਏਟ ਕੀਤਾ ਜਾਵੇ ਤਾਂ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਦੂਜੇ ਪਾਸੇ ਵੀ ਜਿਹੜਾ ਉਹ ਲਾਇਆ ਜਾ ਸਕੇ। ਜਿੱਥੇ ਜਿੱਥੇ ਕੋਈ ਚੱਲਦਾ ਜਾਂ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੇ ਲੋਕ ਇਹਨਾਂ ਦਿਨਾਂ 'ਚ ਵਾਹਵਾ ਸਰਗਰਮ। ਬਿਲਕੁਲ ਜੀ, ਕੁਛ ਲੋਕੀ ਉਹਨਾਂ ਨੂੰ ਸੁਣ ਕੇ ਇੱਥੇ ਵੀ ਉਹੀ ਗੱਲਾਂ ਕਰ ਰਹੇ ਆ, ਅਸਰ ਹੁੰਦਾ ਆ ਲੋਕ। ਤੇ ਅੱਗੇ ਗੱਲ ਕਰਦੇ ਆ, ਰੀਲਾਂ ਤੇ ਬੰਦ ਹੋ ਗਈਆਂ ਪਰ ਜਿਹੜੀ ਟਰਾਂਸਪੋਰਟ ਮਾਫੀਆ ਆ ਉਹਨੇ ਜਿਹੜੀ ਦੌੜ ਆ ਬੜੀ ਦੂਰ ਤੱਕ ਗਈ ਹੈ। ਦੇਖੋ ਪੰਜਾਬ ਦਾ ਟਰਾਂਸਪੋਰਟ ਮਾਫੀਆ ਕਿਹਦੇ ਕੋਲੇ ਆ ਸਭ ਨੂੰ ਪਤਾ, ਔਰ ਇਹ ਮਾਫੀਆ ਕਿੰਨਾ ਸਰਗਰਮ ਹੈ ਇਹ ਬਹੁਤਿਆਂ ਨੂੰ ਸ਼ਾਇਦ ਨਹੀਂ ਪਤਾ ਜੀ। ਜਿਹੜੀ ਜਿੱਥੋਂ ਤੱਕ PRTC ਦੀ ਗੱਲ ਆ, ਉਹਦੀਆਂ 200 ਬੱਸਾਂ ਨੇ ਜਿਹੜੀਆਂ ਵੱਖ-ਵੱਖ ਸੂਬਿਆਂ ਨੂੰ ਜਾਂਦੀਆਂ ਨੇ। ਇਹਦੇ ਤੋਂ ਕਰੀਬ 30 ਲੱਖ ਰੁਪਏ ਰੋਜ਼ ਦੀ ਕਮਾਈ ਹੁੰਦੀ ਸੀਗੀ। ਇਹ ਬੰਦ ਪਈਆਂ ਜੀ ਸਾਰੀਆਂ। ਪੰਜਾਬ ਰੋਡਵੇਜ਼ ਦੀਆਂ 300 ਬੱਸਾਂ ਨੇ ਜਿਹੜੀਆਂ ਕਿ ਵੱਖ-ਵੱਖ ਸੂਬਿਆਂ ਦੇ ਰੂਟਾਂ ਦੇ ਉੱਤੇ ਚੱਲਦੀਆਂ, ਜਿਸ ਤੋਂ 45 ਲੱਖ ਰੁਪਏ ਦੀ ਆਮਦਨੀ ਸੀ ਰੋਜ਼ ਦੀ। ਪੰਜਾਬ ਸਰਕਾਰ ਦੇ ਵੱਲੋਂ ਦੂਜੇ ਸੂਬਿਆਂ ਦੀਆਂ ਸਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ, ਜਿਹਦਾ ਖਮਿਆਜ਼ਾ ਪਬਲਿਕ ਟਰਾਂਸਪੋਰਟ ਨੂੰ ਭੁਗਤਣਾ ਪੈ ਰਿਹਾ। ਤੇ ਦੂਜੇ ਪਾਸੇ ਟਰਾਂਸਪੋਰਟ ਮਾਫੀਆ ਉਹ ਆਪਣੇ ਹੱਥ ਰੰਗ ਰਿਹਾ ਜੀ। ਹੱਥ ਕਿਵੇਂ ਜਿਹੜਾ ਉਹ ਰੰਗ ਰਿਹਾ? ਖੁੱਲੀਆਂ ਪਈਆਂ ਨੇ ਸਾਰੀਆਂ ਜਿਹੜੀਆਂ ਜੀ ਉਹ ਹੱਦਾਂ ਸਰਹੱਦਾਂ। ਨਾਕਿਆਂ ਦੇ ਉੱਤੇ ਤੈਨਾਤ ਪੁਲਿਸ ਤੇ ਟਰਾਂਸਪੋਰਟ ਅਧਿਕਾਰੀਆਂ ਦੀ ਜਿਹੜੀ ਠੰਡੀ ਨਜ਼ਰ ਹੈ, ਕੁਛ ਨਾ ਕੁਛ ਦੇ ਲੈ ਕੇ ਚੱਲਦਾ। ਤੁਸੀਂ ਹੈਰਾਨ ਹੋਵੋਗੇ ਜਿਹੜਾ ਪੰਜਾਬ ਦਾ ਬੱਸ ਮਾਫੀਆ, ਟਰਾਂਸਪੋਰਟ ਮਾਫੀਆ ਪੱਛਮੀ ਬੰਗਾਲ ਤੱਕ ਪਹੁੰਚ ਗਿਆ। ਪੰਜਾਬ 'ਚ ਜਲੰਧਰ, ਲੁਧਿਆਣਾ ਜਿਹੜੇ ਜੀ ਇੱਥੋਂ ਇਹ ਬੱਸਾਂ ਚੱਲਦੀਆਂ ਨੇ। ਬਠਿੰਡਾ, ਬਰਨਾਲਾ, ਮਾਨਸਾ, ਅੰਮ੍ਰਿਤਸਰ ਸਣੇ ਅੱਧੀ ਦਰਜਨ ਸ਼ਹਿਰਾਂ 'ਚ ਇਹ ਮਾਫੀਆ ਰੇਲ ਰੋਕੋ ਅੰਦੋਲਨ ਦਾ ਖੂਬ ਲਾਹਾ ਜਿਹੜਾ ਜੀ ਉਹ ਲੈ ਰਿਹਾ। ਕਿਸਾਨ ਧਿਰਾਂ ਦੇ ਵੱਲੋਂ 24 ਸਤੰਬਰ ਤੋਂ ਰੇਲ ਆਵਾਜਾਈ ਠੱਪ ਕੀਤੀ ਹੋਈ ਹੈ, ਜਿਹਦੇ ਕਰਕੇ ਬਿਹਾਰ, UP ਨੂੰ 2 ਨੰਬਰ ਦੇ ਵਿੱਚ ਜਿਹੜੀ ਬੱਸਾਂ ਚੱਲਦੀਆਂ ਉਹਨੇ ਤੇਜ਼ੀ ਫੜ ਲਈ ਹੈ। ਲੁਧਿਆਣਾ ਤੇ ਜਲੰਧਰ ਦੇ ਵਿੱਚ ਬਕਾਇਦਾ ਬੋਰਡ ਤੱਕ ਲੱਗੇ ਹੋਏ ਆ ਜੀ। ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵਿੱਚ ਬੱਸ ਮਾਫੀਆ ਨੇ ਬਕਾਇਦਾ ਦਫ਼ਤਰ ਖੋਲ੍ਹੇ ਹੋਏ ਆ, ਏਜੰਟ ਰੱਖੇ ਆ, ਔਰ PRTC ਰੋਡਵੇਜ਼ ਬੰਦ ਨੇ। ਉਹਦੀ ਕੋਈ ਗੱਲ ਜਿਹੜੀ ਵੀ ਉਹ ਨਹੀਂ ਕੀਤੀ ਜਾ ਰਹੀ ਜਿਹੜੇ ਸੂਬਿਆਂ ਦੇ ਨਾਲ, ਜਿਹਦੇ ਕਰਕੇ ਇਹ ਹੱਥ ਜਿਹੜਾ ਵੀ ਉਹ ਰੰਗ ਰਹੇ ਆ। ਵਾਢੀ ਕਰਕੇ ਖਰੀਦ ਕੇਂਦਰਾਂ ਦੇ ਵਿੱਚ ਪ੍ਰਵਾਸੀ ਲੇਬਰ ਵਾਪਸ ਆ ਰਹੀ ਹੈ। 2500 ਰੁਪਇਆ ਪ੍ਰਤੀ ਸਵਾਰੀ ਇਹਨਾਂ ਤੋਂ ਕਿਰਾਇਆ ਵਸੂਲ ਕੀਤਾ ਜਾ ਰਿਹਾ। 50 ਵੀ ਤੁਸੀਂ ਜਿਹੜਾ ਜੀ ਜੇ ਲਾ ਕੇ ਚੱਲੋ ਕਿ 50 ਬੰਦੇ ਦੀ ਸਵਾਰੀਆਂ ਜਿਹੜੀਆਂ ਜੀ ਉਹ ਇੱਕ ਬੱਸ ਦੇ ਵਿੱਚ ਲੈ ਕੇ ਆਉਣ। 2500 ਰੁਪਇਆ ਜਿਹੜਾ ਜੀ ਤੁਸੀਂ ਅਸੀਂ ਲਾ ਲਓ ਲੱਖ ਰੁਪਏ ਤੋਂ ਉੱਪਰ ਜਿਹੜਾ ਜੀ ਉਹ ਸੇਵਿੰਗ ਇੱਕ ਜਿਹੜੀ ਵੀ ਇਹ ਲੋਕ ਕਰ ਰਹੇ ਆ। ਲੁਧਿਆਣਾ ਤੋਂ ਪੱਛਮੀ ਬੰਗਾਲ ਤੱਕ ਗੈਰ ਕਾਨੂੰਨੀ ਬੱਸ ਸਰਵਿਸ ਜਿਹੜੀ ਚੱਲ ਰਹੀ ਹੈ, ਰੋਜ਼ ਪ੍ਰਤੀ ਬੱਸ 4 ਤੋਂ 5 ਹਜ਼ਾਰ ਦਾ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋ ਰਿਹਾ। ਬਰਨਾਲਾ, ਮਾਨਸਾ ਦੇ ਕਈ ਟਰਾਂਸਪੋਰਟਰ ਜਿਹੜੇ ਨੇ ਉਹਨਾਂ ਨੇ UP ਦੇ ਵਿੱਚ ਆਪਣੇ ਸਬ ਦਫ਼ਤਰ ਖੋਲ੍ਹ ਲਏ ਆ। ਸੰਗਰੂਰ, ਅੰਮ੍ਰਿਤਸਰ ਤੋਂ ਗੈਰ ਕਾਨੂੰਨੀ ਬੱਸਾਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ। ਬਠਿੰਡਾ ਤੋਂ ਸ਼ਾਮ ਵੇਲੇ ਦਰਜਨਾਂ ਬੱਸਾਂ ਰਾਜਸਥਾਨ ਦੇ ਸ਼ਹਿਰਾਂ ਜੋਧਪੁਰ, ਜੈਪੁਰ, ਬੀਕਾਨੇਰ ਦੇ ਵਾਸਤੇ ਚੱਲਦੀਆਂ ਨੇ। ਕੇਂਦਰ ਸਰਕਾਰ ਦੇ ਵੱਲੋਂ ਕੋਵਿਡ ਦੇ ਦੌਰਾਨ ਜਿਹੜੀ ਸੂਬੇ ਤੋਂ ਸੂਬੇ ਤੱਕ ਦੀ ਬੱਸ ਸੇਵਾ ਬੰਦ ਕਰ ਦਿੱਤੀ ਗਈ ਸੀ। ਕੇਂਦਰ ਸਰਕਾਰ ਨੇ 29 ਅਗਸਤ ਤੋਂ ਮਗਰੋਂ ਪੰਜਾਬ ਸਰਕਾਰ ਨੇ 9 ਸਤੰਬਰ ਨੂੰ ਜਿਹੜੀ ਸੂਬੇ ਤੋਂ ਸੂਬੇ ਬੱਸ ਦੇ ਵਾਸਤੇ ਹਰੀ ਝੰਡੀ ਤਾਂ ਦਿੱਤੀ ਸੀ,
ਜਦੋਂ ਬੱਸ ਮਾਫੀਆ ਹਰਕਤ ਦੇ ਵਿੱਚ ਆ ਗਿਆ। ਪਰ ਜਦੋਂ ਤੋਂ ਰੇਲ ਆਵਾਜਾਈ ਜਿਹੜੀ ਠੱਪ ਹੋਈ ਹੈ ਉਦੋਂ ਤੋਂ ਇਸ ਟਰਾਂਸਪੋਰਟ ਮਾਫੀਏ ਦੀ ਚਾਂਦੀ ਬਣੀ ਹੋਈ ਆ। ਔਰ ਦਿੱਲੀ ਲੁਧਿਆਣਾ ਸਭ ਤੋਂ ਵੱਧ ਗੈਰ ਕਾਨੂੰਨੀ ਬੱਸ ਸਰਵਿਸ ਇਸ ਵੇਲੇ ਜਿਹੜੀ ਵੀ ਉਹ ਚੱਲ ਰਹੀ ਹੈ। ਸਰਕਾਰ ਨੇ ਅੱਖਾਂ ਮੀਟੀਆਂ ਹੋਈਆਂ ਜੀ ਪੰਜਾਬ ਦੀ ਨੇ। ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਆ ਰੀਆ ਚੱਕਰਵਰਤੀ ਦੀ ਜੇਲ੍ਹ ਚੋਂ ਰਿਹਾ। ਦੇਖੋ ਜੀ, ਜੋ ਕੁਛ ਇੱਥੇ ਧਮੱਚੜ ਮਚਾਇਆ ਸੀਗਾ ਦੀ ਗੋਦੀ ਮੀਡੀਆ ਨੇ, ਜਿਹੜੇ ਸੀਟਾਂ ਤੋਂ ਉੱਠ ਕੇ ਬੋਲਦੇ ਨੇ, ਮੁੱਕੀਆਂ ਮਾਰ ਮਾਰ ਕੇ ਜਿਹੜਾ ਜੀ ਉਹਨਾਂ ਦੇ ਕਰਕੇ ਹੁਣ ਜਿਹੜੀ ਮੁੰਬਈ ਹਾਈ ਕੋਰਟ ਹੈ ਉਹਨੇ ਰੀਆ ਚੱਕਰਵਰਤੀ ਨੂੰ ਕੁਝ ਸ਼ਰਤਾਂ ਦੇ ਨਾਲ ਜ਼ਮਾਨਤ ਜਿਹੜੀ ਹੈ ਜੀ ਉਹ ਦਿੱਤੀ ਹੈ। 28 ਦਿਨ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਉਹਨੂੰ ਕੱਲ ਸ਼ਾਮ ਜਿਹੜਾ ਸੀ ਉਹ ਰਿਹਾ ਕਰ ਦਿੱਤਾ ਗਿਆ। ਉਹਦੇ ਭਰਾ ਸ਼ਵਿਕ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ ਹੈ। ਸੁਸ਼ਾਂਤ ਦੇ ਦੋ ਸਾਥੀਆਂ ਦੀਪੇਸ਼ ਸਾਵੰਤ ਤੇ ਸੈਮੂਅਲ ਮਰਾਂਡਾ ਨੂੰ ਰਾਹਤ ਦਿੱਤੀ ਗਈ ਹੈ। ਅਦਾਲਤ ਨੇ ਨਸ਼ਾ ਤਸਕਰ ਅਬਦੁਲ ਬਾਸਿਤ ਪ੍ਰਹਾਰ ਨੂੰ ਜ਼ਮਾਨਤ ਨਹੀਂ ਦਿੱਤੀ। ਇਹਨਾਂ ਸਾਰਿਆਂ ਨੂੰ ਪਿਛਲੇ ਮਹੀਨੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਿਫਤਾਰ ਕੀਤਾ ਸੀਗਾ। ਹਾਈ ਕੋਰਟ ਨੇ ਰੀਆ ਨੂੰ ਜ਼ਮਾਨਤ ਦਿੰਦਿਆਂ ਜਿਹੜਾ ਵੀ ਇਹ ਕਿਹਾ ਕਿ 10 ਦਿਨਾਂ ਦੀ ਰੋਜ਼ ਸਵੇਰੇ 11 ਵਜੇ ਉਹ ਮੁੰਬਈ ਪੁਲਿਸ ਮੂਹਰੇ ਪੇਸ਼ ਹੋਵੇ। ਉਹਨੂੰ ਅਗਲੇ 6 ਮਹੀਨਿਆਂ ਤੱਕ ਮਹੀਨੇ ਦੀ 1 ਤਰੀਕ ਨੂੰ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਆ ਉਹਦੇ ਮੂਹਰੇ ਪੇਸ਼ ਹੋਣ ਦੇ ਵੀ ਹੁਕਮ ਦਿੱਤੇ ਗਏ ਆ। ਉਹਦੇ ਕੋਲ 1 ਲੱਖ ਰੁਪਏ ਦਾ ਨਿੱਜੀ ਬੌਂਡ ਜਿਹੜਾ ਵੀ ਉਹ ਭਰਾਇਆ ਗਿਆ। ਅਦਾਲਤ ਨੇ ਕੇਂਦਰੀ ਏਜੰਸੀ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਕ ਜਿਹੜੀ ਰੀਆ ਚੱਕਰਵਰਤੀ ਦੀ ਉਹਦੇ ਉੱਤੇ ਜਿਹੜੀ ਗੈਰ ਕਾਨੂੰਨੀ ਨਸ਼ਾ ਜਿਹੜੀ ਤਸਕਰੀ ਦਾ ਦੋਸ਼ ਜਿਹੜਾ ਉਹ ਲਾਇਆ ਸੀਗਾ। ਪਰ ਜਿਹੜੀ ਜ਼ਮਾਨਤ ਦਿੰਦਿਆਂ ਹੋਇਆਂ ਇਹਦੇ ਵਿੱਚ ਜਿਹੜੀ ਮੁੰਬਈ ਦੀ ਹਾਈ ਕੋਰਟ ਹੈ ਉਹਨੇ ਇਹ ਕਿਹਾ ਕਿ ਉਹ ਤਸਕਰੀ ਲਈ ਪੈਸੇ ਨਹੀਂ ਜਿਹੜੇ ਜੀ ਦਿੱਤੇ ਹੋ ਸਕਦੇ, ਉਹਨੇ ਇਹ ਗੱਲ ਕਹੀ। ਔਰ ਉਹਨੇ ਇਹ ਵੀ ਕਿਹਾ ਕਿ ਰੀਆ ਦਾ ਕੋਈ ਪਹਿਲਾਂ ਅਪਰਾਧਿਕ ਰਿਕਾਰਡ ਨਹੀਂਗਾ ਤੇ ਇਹਦੀ ਸੰਭਾਵਨਾ ਨਹੀਂ ਹੈ ਕਿ ਜ਼ਮਾਨਤ ਮਿਲਣ ਤੋਂ ਬਾਅਦ ਉਹ ਜਾਂਚ ਜਾਂ ਸਬੂਤਾਂ ਦੇ ਨਾਲ ਛੇੜਖਾਨੀ ਜਿਹੜੀ ਵੀ ਉਹ ਕਰ ਸਕੇ। ਇਹ ਇੱਕ ਅਹਿਮ ਪੁਆਇੰਟ ਜਿਹੜਾ ਵੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਵੀ ਉਹ ਫੜਿਆ ਗਿਆ ਸੀਗਾ ਤੇ ਜਿਵੇਂ ਰੌਲਾ ਜਿਹੜਾ ਵੀ ਉਹ ਪਾਇਆ ਗਿਆ ਸੀਗਾ, ਕਿਉਂਕਿ ਬਿਹਾਰ ਚੋਣਾਂ ਹੈ ਨਹੀਂ। ਹੁਣ ਦੇਖਣਾ ਹੈ ਕਿ ਜਿਹੜੇ ਲੋਕ ਉਹ ਰੌਲਾ ਪਾਉਂਦੇ ਸੀਗੇ ਹੁਣ ਉਹਨਾਂ ਦਾ ਅਗਲਾ ਸਟੈਪ ਜਿਹੜਾ ਵੀ ਇਸ ਮਸਲੇ ਦੇ ਉੱਤੇ ਕੀ ਹੁੰਦਾ। ਵੈਸੇ ਉਹ ਅਦਾਲਤ ਦੇ ਵੱਲੋਂ ਅਜੇ ਬਰੀ ਨਹੀਂ ਹੋਈ, ਉਹ ਜਿਹੜਾ ਮਾਮਲਾ ਜੀ ਅਦਾਲਤ ਦੇ ਵਿੱਚ ਚੱਲੂਗਾ। ਪਰ ਜਿਹੜੀ ਜ਼ਮਾਨਤ ਹੈ ਉਹਦੀ ਜੋ ਕੁਛ ਉਹਦੇ ਵਿੱਚ ਕਲੈਰੀਫਾਈ ਜਿਹੜਾ ਉਹ ਕੀਤਾ ਗਿਆ ਉਹ ਬੜਾ ਅਹਿਮ ਹੈ ਕਿ ਉਹ ਨਸ਼ਾ ਵੇਚਣ ਜਾਂ ਤਸਕਰੀ ਕਰਨ ਦੇ ਵਿੱਚ ਸ਼ਾਮਲ ਨਹੀਂ ਹੈ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਰਬਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਪਲੋਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।